ਅੱਜ ਜਿਹੜਾ ਹਰਜੋਤ ਸਿੰਘ ਜੀ ਵਾਇਓਮਿੰਗ ਦਾ ਇੱਕ ਲਾਅ ਮੇਕਰ, ਉਹਨਾਂ ਨੇ USDOT ਨੂੰ ਕਿਹਾ ਆ ਵੀ ਇੰਗਲਿਸ਼ ਲੈਂਗੁਏਜ ਪ੍ਰੋਫੈਸ਼ੀ ਰਿਕੁਆਇਰਮੈਂਟ ਆ CDL ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਜਿਹੜੀ ਆ ਉਹ ਲਿਆਉਣੀ ਤੁਹਾਨੂੰ ਚਾਹੀਦੀ ਆ। ਸੋ ਵਾਇਓਮਿੰਗ ਦੇ ਜਿਹੜੇ ਲਾਅ ਮੇਕਰ ਹੈਰੀਅਟ ਹੇਗਮੈਨ, ਇਹ ਜਿਹੜੀ ਬੀਬੀ ਆ, ਉਹਨਾਂ ਨੇ ਚਿੱਠੀ ਲਿਖੀ ਆ ਟਰਾਂਸਪੋਰਟੇਸ਼ਨ ਸਕੱਤਰ ਸ਼ਿਓਨ ਡਫੀ ਨੂੰ, ਵੀ ਉਹਨਾਂ ਨੇ ਕਿਹਾ ਵੀ USDOT ਐਨਫੋਰਸ ਕਰਨ, ਸਟੈਪ ਅਪ ਕਰਨ ਆਪਣੀ ਐਨਫੋਰਸਮੈਂਟ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਰਿਕੁਆਇਰਮੈਂਟ ਹੈਗੀਆਂ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀਜ਼ ਦੇ ਲਈ, ਜਿਹੜੀਆਂ ਕਮਰਸ਼ੀਅਲ ਵਹੀਕਲ ਡਰਾਈਵਰਸ ਦੇ ਲਈ ਆ। ਸੋ ਇਹ ਹੁਣ ਚਿਣਗ ਲੱਗ ਗਈ ਆ ਤੇ ਇਹ ਹੁਣ ਜਿੱਦਾਂ ਜੰਗਲ 'ਚ ਅੱਗ ਵਾਂਗੂ ਫੈਲਣ ਵਾਲੀ ਗੱਲ ਬਣਨੀ ਆ, ਤੇ ਇਹ ਮੁੱਦਾ ਹੁਣ ਆਟੋਮੈਟਿਕਲੀ ਜਿਹੜਾ ਉਹ ਉੱਭਰ ਕੇ ਆ ਗਿਆ। ਇਸ ਦੇ ਪਿੱਛੇ ਕਾਰਨ ਇੱਕ ਹੀ ਆ, ਉਹਨਾਂ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਹਿ ਲਓ ਵੀ ਵੱਖਰੇ ਰੰਗ ਵਾਲੇ ਲੋਕ ਜਾਂ ਦੂਜੀਆਂ ਨੈਸ਼ਨੈਲਿਟੀਜ਼ ਦੇ ਲੋਕ ਦਿਸਦੇ ਆ, ਤੇ ਉਹ ਹੁਣ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕੱਸਣੀ ਚਾਹ ਰਹੇ ਆ। ਖਲਾਰਾ ਪਿਆ ਵੀ ਬਹੁਤ ਆ ਇਹਦੇ ਵਿੱਚ, ਦੋ ਰਾਵਾਂ ਵੀ ਜਿਹੜੀਆਂ ਉਹ ਕੋਈ ਨਹੀਂ, ਤੁਸੀਂ ਸਾਇੰਸ ਨੂੰ ਨਹੀਂ ਪੜ੍ਹ ਸਕਦੇ ਜੇ ਤਾਂ ਉਹਦੇ ਨਾਲ ਫਿਰ ਉਹ ਮੁਸ਼ਕਲ ਆਉਂਦੀ ਆ। ਐਕਸੀਡੈਂਟਸ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ, ਜਿਨ੍ਹਾਂ ਵਿੱਚ ਕਈ ਵਾਰੀ ਇਹ ਕਾਰਨ ਹੁੰਦਾ, ਆਪਾਂ ਕਿੰਨੀਆਂ ਖਬਰਾਂ ਏਦਾਂ ਦੀਆਂ ਆਈਆਂ ਵੀ ਉਹ ਪੁਲ ਦੇ ਉੱਤੇ ਬੰਦੇ ਨੇ ਟਰੱਕ ਜਿਹੜਾ ਉਹ ਚਾੜ ਦਿੱਤਾ, ਜਿਹਦੇ ਤੇ ਭਾਰ ਦੀ ਲਿਮਟ ਜਿਹੜੀ ਉਹ ਵੱਖਰੀ ਆ, ਜਾਂ ਉਹ ਪੁਲ ਦੇ ਵਿੱਚ ਜਿਹੜਾ ਉੱਚੇ ਵੱਜ ਗਿਆ ਜਿਹਦੇ ਵਿੱਚ ਉਚਾਈ ਇੰਨੀ ਜਿਹੜੀ ਉਹ ਨਹੀਂ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਦਾ ਜਿਹੜਾ ਉਹ ਬਣਾ ਕੇ ਹੁਣ ਉਹਨਾਂ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਆ ਉਸ ਨੂੰ ਫੋਰ ਫਰੰਟ ਦੇ ਉੱਤੇ ਜਿਹੜਾ ਉਹ ਲਿਆਂਦਾ ਆ। ਉਹ ਕਹਿੰਦੇ ਆ ਵੀ ਮੋਹਰੇ ਲਿਆਓ ਤੇ ਇਸ ਦੇ ਉੱਤੇ ਜਿਹੜੀਆਂ ਆ ਸਖਤਾਈ ਜਿਹੜੀ ਉਹ ਕਰਨ ਦੀ ਲੋੜ ਹੈਗੀ ਆ। ਉਹਨਾਂ ਨੇ ਐਕਨੋਲਜ ਕੀਤਾ ਵੀ ਫੈਡਰਲ ਰੈਗੂਲੇਸ਼ਨ ਕਿਤਾਬਾਂ ਦੇ ਵਿੱਚ ਤਾਂ ਰਿਕਵਾਇਰ ਕਰਦੀ ਆ ਵੀ ELP ਹੋਵੇ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜੀ ਉਹ ਹੋਵੇ ਵੀ ਆਪਰੇਟ ਕਰਨ ਦੇ ਲਈ ਕਮਰਸ਼ੀਅਲ ਵਹੀਕਲ ਨੂੰ, ਪਰ ਨਾਲ ਹੀ ਉਹਨਾਂ ਨੇ ਜਿਹੜਾ ਉਹ ਪੁਆਇੰਟ ਕੀਤਾ, ਫਿੰਗਰ ਪੁਆਇੰਟ ਕੀਤਾ ਵੀ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਉਸ ਟਾਈਮ ਦੇ ਉੱਤੇ ਗਾਈਡੈਂਸ ਜਿਹੜੀ ਇਸ਼ੂ ਕਰ ਦਿੱਤੀ ਸੀ, ਜੋ ਸੁਪਰਸੀਡ ਕਰਦੀ ਸੀ ਇਹਨਾਂ ਐਗਜ਼ਿਸਟਿੰਗ ਰੈਗੂਲੇਸ਼ਨਸ ਨੂੰ, ਜਿਹਦੇ ਨਾਲ ਜਿਹੜੀ CMV ਡਰਾਈਵਰਸ ਵਿਦਾਊਟ ELP ਦੇ ਉੱਤੇ ਜਿਹੜੀ ਐਨਫੋਰਸਮੈਂਟ ਆ ਉਸ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਢਿੱਲ ਦੇ ਦਿੱਤੀ ਸੀ, ਲੂਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਉਹਦੇ ਨਾਲ ਇਹ ਜਿਹੜੇ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਹੈਰੀਅਟ ਹੇਗਮਨ, ਉਹਨਾਂ ਨੇ ਕਿਹਾ ਆ ਵੀ ਇਹ ਰੈਗੂਲੇਸ਼ਨਸ ਦੇ ਉੱਤੇ ਢਿੱਲ ਦੇਣ ਦੇ ਨਾਲ ਲੱਖਾਂ ਹੀ ਜਿਹੜੇ ਅਮਰੀਕਨ ਆ, ਮਿਲੀਅਨਸ ਅਮਰੀਕਨ ਮੋਟਰਿਸਟ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਆ, ਉਹ ਜੈਪਟੀ ਦੇ ਵਿੱਚ ਜਿਹੜੇ ਉਹ ਪੈ ਰਹੇ ਆ। ਸੋ 2016 ਦਾ ਜੂਨ ਦਾ FMCSA ਦੇ ਮੈਮੋ ਦੇ ਤਹਿਤ ਜਿਹੜੇ ELP ਦੇ ਰੂਲ ਚੇਂਜਸ ਆ ਉਹਨਾਂ ਨੇ ਆਊਟਲਾਈਨ ਕੀਤਾ ਆ। ਸੋ ਆਪਾਂ ਨੂੰ ਹੁਣ ਇਹ ਨਜ਼ਰ ਆਊਗਾ, ਲੱਗ ਇਦਾਂ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਆ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਆ ਉਸ ਦੇ ਉੱਤੇ ਇਹਨਾਂ ਨੇ ਜਿਹੜਾ ਕੰਮ ਸਖਤਾਈ ਜਿਹੜੀ ਉਹ ਕਰਨੀ ਆ। ਤੇ ਇੱਥੇ ਹਰਜੋਤ ਜੀ, ਰਮਨ ਜੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿੰਨੇ ਵੀ ਭਾਈ ਟਰੱਕਰਸ ਹੈਗੇ ਆ, ਪਲੀਜ਼ ਜਿੱਥੇ ਜਿਹੜੇ ਵੀ ਤੁਸੀਂ ਸਕੂਲ ਕਾਲਜ ਦੇ ਵਿੱਚ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਆ, ਉੱਥੇ ਅਡਲਟ ਸਕੂਲਸ ਅਵੇਲੇਬਲ ਆ। ਹਫਤਾ 2 ਹਫਤਾ ਮਹੀਨਾ ਲਾ ਕੇ ਆਪਣੀ ਇੰਗਲਿਸ਼ ਥੋੜੀ ਬਹੁਤੀ ਜਿਹੜੀ ਉਹ ਸੁਧਾਰਨ ਵੱਲ ਨੂੰ ਕਰੋ, ਤਾਂ ਜੋ ਤੁਹਾਨੂੰ ਆਸਾਨੀ ਦੇ ਨਾਲ ਲਾ ਐਨਫੋਰਸਮੈਂਟ ਵਾਲੇ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੁਸ਼ਕਲ ਜਿਹੜੀ ਉਹ ਨਾ ਆਵੇ, ਤੁਸੀਂ ਉਹਨਾਂ ਨੂੰ ਆਪਣੀ ਗੱਲ ਕਹਿ ਸਕੋ ਤੇ ਉਹਨਾਂ ਦੀ ਜਿਹੜੀ ਉਹ ਸਮਝ ਸਕੋ। ਜੀ ਰਾਜਕਰਨ, ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹਦੇ ਵਿੱਚ ਜਿਹੜੀ ਤੁਸੀਂ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਆ, ਇਹ ਵੱਡੀਆਂ ਕੰਪਨੀਆਂ ਨੇ ਬੜਾ ਪ੍ਰੈਸ਼ਰ, ਮਤਲਬ ਹਲੇ ਤੱਕ ਵੀ ਪ੍ਰੈਸ਼ਰ ਹੈਗਾ ਵੱਡੀਆਂ ਕੰਪਨੀਆਂ ਵੱਲੋਂ ਕਿ ਡਰਾਈਵਰ ਸ਼ਾਰਟੇਜ ਆ। ਸੋ ਡਰਾਈਵਰ ਸ਼ਾਰਟੇਜ ਆ, ਜਦੋਂ ਅਸੀਂ ਕਹਿੰਦੇ ਡਰਾਈਵਰ ਸ਼ਾਰਟੇਜ ਆ, ਉਦੋਂ ਅਸੀਂ ਲਾਅ ਨੂੰ ਲੀਨੀਅੰਟ ਕਰਦੇ ਹਾਂ ਥੋੜਾ ਜਿਹਾ ਕਿ ਇਹਦੇ ਵਿੱਚ ਹੋਰ ਬੰਦੇ ਆ ਸਕਣ, ਠੀਕ ਹੈ ਨਾ। ਹੁਣ 18 ਈਅਰ ਵਾਲਾ ਜਿਹੜਾ 21 ਸਾਲ ਦਾ ਆ ਇੰਟਰਸਟੇਟ ਜਾਂਦਾ ਆ, ਉਹ 18 ਤੇ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀਗੀ। ਜਿਹਦੇ ਵਿੱਚ ਹੁਣ ਇੱਕ ਹੋਰ ਚੀਜ਼ ਜਿਹੜੀ ਆ ਬੜੀ ਟਰਬਲਿੰਗ ਹੈਗੀ ਆ ਕਿ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਥਰਡ ਪਾਰਟੀ ਜਿਹੜੀ ਆ ਉਹ ਟੈਸਟ ਲਵੇ ਡਰਾਈਵਰ ਦਾ, ਉਹ ਥਰਡ ਪਾਰਟੀ ਜਦੋਂ ਟੈਸਟ ਲੈਂਦੀ ਆ, ਉੱਥੇ ਫਿਰ ਇਦਾਂ ਦੀਆਂ ਜਿਹੜੀਆਂ ਗਲਤੀਆਂ ਆ ਇਹ ਹੁੰਦੀਆਂ ਆ, ਇਹ ਚੀਜ਼ਾਂ ਆ ਹੁੰਦੀਆਂ ਆ। ਸੋ ਆਪਾਂ ਕਿੰਨੀ ਵਾਰੀ ਦੇਖ ਚੁੱਕੇ ਆ ਕਿ DMV ਦੇ ਕਿੰਨੇ EMPLOYEES ਜਿਹੜੇ ਆ ਫੜੇ ਗਏ ਆ, ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਜਿਹੜੇ ਆ ਡਿਫਰੈਂਟ ਸਟੇਟਸ ਦੇ ਵਿੱਚ ਇਸ਼ੂ ਆਉਂਦਾ ਹੈਗਾ। ਸੋ ਉੱਥੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਜਿਹੜੇ ਆ ਉਹਦੇ ਵਿੱਚ ਫਿਰ ਇਹ ਪ੍ਰੋਬਲਮਸ ਜਿਹੜੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਆਪਣੇ ਕੰਟਰੀ ਦੇ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ,
ਆਪਣੇ ਕੰਟਰੀ ਦੇ ਵਿੱਚ ਡਰਾਈਵਰ ਦੀ ਟੇਕ ਕੇਅਰ ਨਹੀਂ ਹੈਗੀ ਢੰਗ ਦੇ ਨਾਲ। ਮੈਂ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਘੱਟ ਗੱਲ ਕਰਾਂ, ਵੈਸੇ ਤਾਂ ਸਾਡੇ 'ਚ ਵੀ ਬਹੁਤ ਪ੍ਰੋਬਲਮਸ ਹੈਗੀਆਂ, ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਹੈਗੀਆਂ ਇਸ ਚੀਜ਼ ਦੇ ਉੱਤੇ। ਪਰ ਜੇ ਆਪਾਂ ਓਵਰਆਲ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਉੱਥੇ ਡਰਾਈਵਰ ਦੀ ਜਿਹੜੀ ਆ ਉਹ ਟੇਕ ਕੇਅਰ ਨਹੀਂ ਹੈਗੀ, ਡਰਾਈਵਰ ਨੂੰ ਪ੍ਰੋਪਰ ਢੰਗ ਦੇ ਨਾਲ ਨਹੀਂ ਟਰੀਟ ਕੀਤਾ ਜਾਂਦਾ। ਇਸ ਕਰਕੇ ਜਿਹੜੀਆਂ ਇਹ ਪ੍ਰੋਬਲਮਸ ਆ ਖੜੀਆਂ ਹੁੰਦੀਆਂ। ਬਾਰ-ਬਾਰ ਇਹ ਗੱਲ ਕਹੀ ਗਈ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਟਰੈਕ ਰੈਕਡ ਦੇਖੋ। ਉਹ ਜੇ 100 ਬੰਦਾ ਹਾਇਰ ਕਰਦੀਆਂ, 90 ਬੰਦੇ ਉਹ ਚੋਂ ਪਹਿਲੇ ਸਾਲ ਦੇ ਵਿੱਚ ਕੰਮ ਛੱਡ ਜਾਂਦੇ ਆ, ਉਸ ਇੰਡਸਟਰੀ ਚੋਂ ਨਿਕਲ ਜਾਂਦੇ ਆ। ਕਿਉਂ ਨਿਕਲ ਜਾਂਦੇ ਆ? ਕਿਉਂਕਿ ਉਹਨਾਂ ਦੀ ਟਰੀਟਮੈਂਟ ਠੀਕ ਨਹੀਂ ਹੋ ਰਹੀ। ਸੋ ਇਸ ਕਰਕੇ ਉਹ ਜਿਹੜਾ ਗੈਪ ਸੀਗਾ 90% ਦਾ ਗੈਪ, ਉਹ ਗੈਪ ਜਿਹੜੀ ਆ ਸਾਡੇ ਜਿਹੜੇ ਆਪਣੇ ਬਾਹਰੋਂ ਆਏ ਡਰਾਈਵਰ ਆ ਜਾਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਵੱਲੋਂ ਗੈਪ ਭਰਿਆ ਜਾ ਰਿਹਾ ਸੀਗਾ। ਪਰ ਉਹ ਗੈਪ ਭਰਨ ਦੇ ਵਿੱਚ ਵੀ ਫਿਰ ਗਲਤੀਆਂ ਇਹ ਹੋਈਆਂ ਕਿ ਬਹੁਤ ਜਲਦੀ, ਬਹੁਤ ਕੁਇਕਲੀ ਲੋਕਾਂ ਨੂੰ ਵਿੱਚ ਲਿਆ ਗਿਆ, ਜਿਹਦੇ ਵਿੱਚ ਕਿ ਜਿਹੜੀ ਇੰਗਲਿਸ਼ ਦੀ ਲੋੜ ਸੀਗੀ ਉਹਨੂੰ ਅੱਖੋਂ ਉਹਲੇ ਕੀਤਾ ਗਿਆ। ਹੁਣ ਆਪਾਂ ਤਾਂ ਆਪਾਂ 4 ਹਫ਼ਤੇ ਪਹਿਲਾਂ ਆਪਾਂ ਵੀ ਗੱਲ ਕਰ ਰਹੇ ਸੀਗੇ ਕਿ ਆਪਣੇ ਸਕੂਲ ਇੱਥੇ ਬਣੇ ਹੋਏ ਆ ਜਿਹੜੇ ਐਡਵਰਟਾਈਜ਼ ਕਰ ਰਹੇ ਆ ਕਿ ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਡਿਸਪੈਚ ਸਿਖਾ ਦਿਆਂਗੇ, ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਟਰੱਕਿੰਗ ਦੇ ਵਿੱਚ ਆ ਜਾਓ, ਸਾਡੇ ਕੋਲ ਆ ਜਾਓ। ਮਤਲਬ ਜਿੱਥੇ ਇਹ ਚੀਜ਼ਾਂ ਸ਼ੁਰੂ ਹੋ ਜਾਣ ਉੱਥੇ ਫਿਰ ਇਦਾਂ ਦੀਆਂ ਕਾਨੂੰਨ ਬਣਨੇ ਜਿਹੜੇ ਉਹ ਲਾਜ਼ਮੀ ਹੋ ਜਾਂਦੇ।